ਅੱਛਾ ਮੈਨੂੰ ਇਹ ਦੱਸੋ ਕਿ ਜੈਨਜ਼ੀ ਸਿਆਸਤ ਤੋਂ ਦੂਰ ਕਿਉਂ ਹੈ? ਜੈਨਜ਼ੀ ਆਪਣੇ ਹੀ ਟਿਕਟੋਕਾਂ ਦੇ ਵਿੱਚ ਪਈ ਹੋਈ ਹੈ, ਉਹਨਾਂ ਨੂੰ ਕੁਝ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ, ਬੜੀ ਡਿਸਟਰੈਕਸ਼ਨ ਜੀ ਹੈ। ਹਾਂ ਇਹ ਤੁਸੀਂ ਬੜਾ ਸਹੀ ਕਿਹਾ, ਇਹ ਥੋੜੀ ਡਿਸਟਰੈਕਸ਼ਨ ਵਾਲਾ ਜਿਹੜਾ ਤੁਸੀਂ ਲਫ਼ਜ਼ ਇਸਤੇਮਾਲ ਕੀਤਾ ਨਾ, ਡਿਸਟਰੈਕਸ਼ਨ ਵੀ ਆ ਤੇ ਡਿਸਟਰੈਕਸ਼ਨ ਵੀ ਹੈ, ਦੋਨੋਂ ਬਹੁਤ ਜ਼ਿਆਦਾ ਨੇ। ਸਾਡਾ ਮੈਂ ਸਮਝਦਾ ਕਿ ਸਾਡਾ ਉਹ ਜਿਹੜਾ ਉਹ ਇੱਕ ਜੈਨਜ਼ੀ ਇੱਕ ਲਫ਼ਜ਼ ਯੂਜ਼ ਕਰਦੀ ਹੈ ਡੈਥ ਸਕਰੋਲਿੰਗ, ਜਿਹੜਾ ਅਸੀਂ ਉਹ ਰੀਲ ਵੇਖੀ ਜਾਓ ਤਾਂ ਅੱਗੇ ਕੀਤੀ ਜਾਓ। ਅੱਛਾ ਉਹ ਜਿਹੜੀ ਚੀਜ਼ ਹੈ ਨਾ ਉਹ ਵੇਸਟ ਆਫ ਟਾਈਮ ਹੈ, ਉਹ ਸਾਰਾ ਕੁਝ ਹੈ। ਮੈਂ ਹਮੇਸ਼ਾ ਮੈਨੂੰ ਕੋਈ ਜੈਨਜ਼ੀ ਜਾਂ ਮੇਰੇ ਵੀ ਆਖਰ ਮੇਰਾ ਬੇਟਾ ਹੈ, ਮੈਂ ਉਹਦੇ ਨੂੰ ਵੀ ਮੈਂ ਗੱਲ ਕਰਦਾ, ਜਾਂ ਸਾਨੂੰ ਯੰਗ ਲੜਕੇ ਮਿਲਦੇ ਨੇ ਤੇ ਮੈਂ ਉਹਨਾਂ ਨਾਲ ਵੀ ਹਮੇਸ਼ਾ ਉਹਨਾਂ ਨੂੰ ਇੱਕ ਕੋਸ਼ਿਸ਼ ਐਡਵਾਈਸ ਦਿੰਦਾ ਕਿ ਦਿਨ ਦੇ ਅੰਦਰ ਹਮੇਸ਼ਾ ਕੋਸ਼ਿਸ਼ ਕੀਤਾ ਕਰਨ ਕੋਈ ਇੱਕ ਪ੍ਰੋਡਕਟਿਵ ਕੰਮ ਕਰਨ, ਜਿਹੜਾ ਕਹਿਣ ਮਤਲਬ ਮੈਂ ਕਿ ਦੋ ਮੈਂ ਚੀਜ਼ਾਂ ਹਮੇਸ਼ਾ ਕਹਿੰਦਾ। ਇੱਕ ਕਿ ਹਮੇਸ਼ਾ ਤੁਸੀਂ ਰਾਤ ਨੂੰ ਜਦੋਂ ਸੌਣ ਲੱਗੋ ਨਾ, ਤੁਸੀਂ ਇਹ ਅਸੈਸ ਕਰੋ ਕਿ ਮੈਂ ਅੱਜ ਪੂਰੇ ਦਿਨ ਵਿੱਚ ਪ੍ਰੋਡਕਟਿਵ ਕੰਮ ਕੀ ਕੀਤਾ। ਮਤਲਬ ਜਿਹੜਾ ਕੋਈ ਇੱਕ ਪ੍ਰੋਡਕਟਿਵ ਕੰਮ ਜਿਹੜਾ ਮੇਰੇ ਵਾਸਤੇ ਜਾਂ ਮੇਰੀ ਐਜ਼ ਅ ਸੁਸਾਇਟੀ ਵਾਸਤੇ ਜਾਂ ਮੇਰੇ ਘਰ ਵਾਲੇ ਵਾਸਤੇ ਕਿਸੇ ਵਾਸਤੇ, ਈਵਨ ਕੋਈ ਛੋਟਾ ਪ੍ਰੋਡਕਟਿਵ ਕੰਮ ਹੋ ਸਕਦਾ। ਮਤਲਬ ਤੁਸੀਂ ਈਵਨ ਅਗਰ ਐਕਸਰਸਾਈਜ਼ ਕੀਤੀ ਹੈ, ਤੁਸੀਂ ਆਪਣੇ ਸਿਹਤ ਵਾਸਤੇ ਇੱਕ ਪ੍ਰੋਡਕਟਿਵ ਕੰਮ ਕੀਤਾ ਹੈ, ਤੁਸੀਂ ਕੋਈ ਹੋਰ ਕੰਮ ਮਤਲਬ ਦਿਨ ਵਿੱਚ ਤੁਸੀਂ ਰਾਤ ਨੂੰ ਸੌਣ ਤੋਂ ਪਹਿਲੇ ਅਸੈਸ ਜ਼ਰੂਰ ਕਰੋ। ਤੁਸੀਂ ਫਰਜ਼ ਕਰੋ ਕਿਸੇ ਦੋਸਤ ਨੂੰ ਮਿਲਣ ਗਏ ਹੋ, ਕਿਸੇ ਦੋਸਤ ਦੇ ਕੰਮ ਵਾਸਤੇ ਗਏ ਹੋ, ਤੁਸੀਂ ਇੱਕ ਪ੍ਰੋਡਕਟਿਵ ਕੰਮ ਕੀਤਾ ਹੈ। ਤੁਸੀਂ ਦਿਨ ਦਾ ਅਸੈਸਮੈਂਟ ਰਾਤ ਨੂੰ ਸੌਣ ਤੋਂ ਪਹਿਲੇ ਕਰੋ ਕਿ ਅੱਜ ਮੈਂ ਕਿੰਨੇ ਪ੍ਰੋਡਕਟਿਵ ਕੰਮ ਕੀਤੇ। ਇੱਕ ਚੀਜ਼। ਦੂਸਰੀ ਚੀਜ਼ ਮੈਂ ਕਿਹਾ ਦਿਨ ਵਿੱਚ ਚਾਹੇ ਛੋਟੀ ਜਾਂ ਵੱਡੀ ਇੱਕ ਨੇਕੀ ਜ਼ਰੂਰ ਕਰੋ, ਤੇ ਰਾਤ ਨੂੰ ਸੌਣ ਤੋਂ ਪਹਿਲੇ ਜ਼ਰੂਰ ਕੰਸੀਡਰ ਕਰੋ ਕਿ ਮੈਂ ਉਹਦੇ ਨੇਕੀ ਤੋਂ ਮੁਰਾਦ ਹੈ ਨਹੀਂ ਨਮਾਜ਼ ਪੜ੍ਹਨਾ, ਨਹੀਂ ਨਮਾਜ਼ ਪੜ੍ਹਨਾ ਫਰਜ਼ ਹੈ ਸਾਡੇ, ਨਮਾਜ਼ ਰੋਜ਼ਾ ਜ਼ਕਾਤ ਹਜ ਉਹ ਫਰਾਇਜ਼ ਹੈ। ਇੱਕ ਨੇਕੀ ਤੁਸੀਂ ਕਿਸੇ ਦੇ ਕੰਮ ਆਏ, ਤੁਸੀਂ ਕਿਸੇ ਵਾਸਤੇ ਕੋਈ ਕੰਮ ਕੀਤਾ, ਤੁਸੀਂ ਰਾਤ 'ਚ ਇੱਕ ਪੱਥਰ ਪਿਆ ਉਹਨੂੰ ਸਾਈਡ 'ਤੇ ਸੁੱਟਿਆ, ਤੁਸੀਂ ਰਾਸਤਾ ਕੋਈ ਸਾਫ਼ ਕੀਤਾ, ਜਿਸੇ ਤੁਹਾਨੂੰ ਕੋਈ ਚਾਹੇ ਨਾ ਵੀ ਵੇਖ ਰਹੇ ਹੋਵੇ, ਲੇਕਿਨ ਤੁਸੀਂ ਸਮਝੋਗੇ ਯਾਰ ਮੈਂ ਇੱਕ ਨੇਕੀ ਦਾ ਕੰਮ ਕੀਤਾ। ਅਸੀਂ ਇਹ ਚੀਜ਼ ਨਹੀਂ ਕੰਸੀਡਰ ਕਰਦੇ। ਅਸੀਂ ਪੂਰਾ ਦਿਨ ਅਗਰ ਰਾਤ ਨੂੰ ਸੌਣ ਤੋਂ ਪਹਿਲੇ ਇਹ ਚੀਜ਼ ਸੋਚੀਏ ਨਾ, ਤਾਂ ਅਸੀਂ ਵੇਖਾਂਗੇ ਕਿ ਯਾਰ ਅਸੀਂ ਤਾਂ ਪੂਰਾ ਦਿਨ ਅੱਜ ਕੋਈ ਨੇਕੀ ਨਹੀਂ ਕੀਤੀ। ਅਸੀਂ ਆਪਣੇ ਆਪ ਨੂੰ ਬੜਾ ਨੇਕ ਸਮਝਦੇ ਹਾਂ, ਲੇਕਿਨ ਅਸੀਂ ਕੁਝ ਵੀ ਨਹੀਂ ਕੀਤਾ। ਨੇਕੀ ਇਜ਼ ਕਿਸੇ ਵਾਸਤੇ ਕੋਈ ਭਲਾਈ ਕਰਨਾ, ਡੂਇੰਗ ਸਮਥਿੰਗ ਫॉर ਸਮਵਨ। ਤੁਸੀਂ ਕਿਸੇ ਦੀ ਕੋਈ ਭਲਾਈ ਕੀਤੀ, ਅੱਜ ਦਾ ਕੋਈ ਤੁਸੀਂ ਚੰਗਾ ਕੰਮ ਕੀਤਾ, ਅੱਜ ਦਾ ਕੋਈ ਪ੍ਰੋਡਕਟਿਵ ਕੰਮ ਕੀਤਾ। ਤੁਸੀਂ ਜੈਨ ਜ਼ੀ ਵਾਸਤੇ ਗੱਲ ਕੀਤੀ ਨਾ, ਮੈਂ ਜੈਨ ਜ਼ੀ ਵਾਲੇ ਜਿਹੜੇ ਸਾਡੇ ਅੱਗੇ ਬਰਖੁਰਦਾਰ ਨੇ ਨੌਜਵਾਨ ਨੇ, ਉਹਨਾਂ ਨਾਲ ਹਮੇਸ਼ਾ ਹੀ ਗੱਲ ਕਰਦਾ ਕਿ ਜਦੋਂ ਰਾਤ ਨੂੰ ਸੌਣ ਤੋਂ ਪਹਿਲੇ ਇਹ ਦੋ ਚੀਜ਼ਾਂ ਦੀ ਅਸੈਸਮੈਂਟ ਜ਼ਰੂਰ ਕਰੋ। ਇੱਕ ਵੇਖੋ ਕਿ ਤੁਸੀਂ ਪ੍ਰੋਡਕਟਿਵ ਕੰਮ ਕੀ ਕੀਤਾ ਹੈ, ਦੂਸਰਾ ਅਗਰ ਨੇਕੀ ਕੋਈ ਤੁਸੀਂ ਕਰ ਸਕੇ ਹੋ ਕਿ ਨਹੀਂ ਕਰ ਸਕੇ। ਅਗਰ ਨਹੀਂ ਕਰ ਸਕੇ ਤਾਂ ਇਰਾਦਾ ਬਣਾਓ ਕਿ ਚਲੋ ਕੱਲ ਮੈਂ ਕਰ ਲਵਾਂਗਾ। ਕੋਈ ਬੰਦੇ ਨੂੰ ਕੋਈ ਮੌਕਾ ਮਿਲਾ, ਕਿਸੇ ਨੂੰ ਸੜਕ ਕ੍ਰੋਸ ਕਰਾ ਲਈ, ਕਿਸੇ ਦਾ ਹੱਥ ਪਕੜ ਕੇ ਉਹਨੂੰ ਰੋਡ ਕ੍ਰੋਸ ਕਰਾਤੀ, ਕਿਸੇ ਦਾ ਕੋਈ ਹੈਲਪ ਕਰ ਦਿੱਤੀ, ਕੋਈ ਵੀ ਸਹੀ। ਅੱਛਾ ਅੱਜ ਕੱਲ੍ਹ ਵੈਸੇ ਪੁਰਾਣੇ ਸਾਡੇ ਜਿਹੜੇ ਸੀਨੀਅਰ ਹੀਰੋਜ਼ ਤੇ ਹੀਰੋਇਨਸ ਨੇ, ਉਹਨਾਂ ਤੋਂ ਵੀ ਜ਼ਿਆਦਾ ਲਾਈਮਲਾਈਟ ਸਾਡੇ ਇਨਫਲੂਐਂਸਰਸ ਜਾਂ ਸੋਸ਼ਲ ਮੀਡੀਆ ਯੂਟਿਊਬਰਸ ਦੀ ਹੈ। ਤੇ ਜੇ ਫੋਰ ਐਗਜ਼ਾਮਪਲ ਦੋ ਪੋਡਕਾਸਟ ਹੁੰਦੇ ਨੇ ਮੁਜ਼ੱਫਰ ਖਾਨ ਸਾਹਿਬ ਦੇ, ਇੱਕ ਪੋਡਕਾਸਟ ਹੁੰਦਾ ਹੈ ਰਜਬ ਭੱਟ ਦੇ ਨਾਲ, ਇੱਕ ਹੁੰਦਾ ਹੈ ਸ਼ਾਹਰੁਖ ਖਾਨ ਦੇ ਨਾਲ, ਤੁਹਾਨੂੰ ਕੀ ਲੱਗਦਾ ਹੈ ਵਿਊਜ਼ ਕਿਹਦੇ ਤੇ ਆਉਣਗੇ? ਵਿਊਜ਼ ਵੇਖੋ ਜੀ, ਮੈਂ ਤਾਂ ਹਮੇਸ਼ਾ ਪਾਕਿਸਤਾਨੀ ਇਨਫਲੂਐਂਸਰ ਨੂੰ ਪ੍ਰਮੋਟ ਕਰਾਂਗਾ। ਸ਼ਾਹਰੁਖ ਖਾਨ ਸਾਹਿਬ ਬੜੇ ਅੱਛੇ ਬੜੇ ਵੱਡੇ ਸਟਾਰ ਹਨ, ਦੁਨੀਆ ਦੇ ਨਾਮੀ ਗ੍ਰਾਮੀ ਸਟਾਰ ਹਨ, ਲੇਕਿਨ ਰਜਬ ਭੱਟ ਸਾਡੇ ਮੁਲਕ ਦਾ ਹੈ। ਤੇ ਅਗਰ ਮੈਂ ਚਲੋ ਇਹ ਸਪੋਰਟ ਵਾਲੀ ਗੱਲ ਹੋ ਗਈ। ਫੋਰ ਐਗਜ਼ਾਮਪਲ ਸ਼ਾਹਰੁਖ ਖਾਨ ਦੀ ਜਗ੍ਹਾ ਸੀ ਫਵਾਦ ਖਾਨ ਨੂੰ ਐਡ ਕਰ ਦਿੱਤਾ, ਹੁਣ ਦੱਸੋ ਵਿਊਜ਼ ਮਿਲੀਅਨਸ ਚ ਕਿਹਦਾ ਪੋਡਕਾਸਟ ਜਾਏਗਾ? ਮੇਰੇ ਕੋ ਇਹ ਡਿਪੈਂਡ ਕਰਦਾ ਹੈ। ਹੁਣ ਅਗਰ ਜੈਨ ਜ਼ੀ ਵੇਖ ਰਹੀ ਹੋਏਗੀ ਤਾਂ ਰਜਬ ਭੱਟ ਨੂੰ ਸ਼ਾਇਦ ਜ਼ਿਆਦਾ ਵੇਖਣਗੇ। ਸਾਡੇ ਜੇ ਕੋਲੋਂ ਫੋਨ ਜ਼ਰਾ ਕਮ ਹੁੰਦਾ, ਜਿਹੜੇ ਜ਼ਰਾ ਸੀਨੀਅਰ ਸੇ ਡੀਸੈਂਟ ਹੋਣਗੇ, ਉਹ ਫਵਾਦ। ਦੋਵੇਂ ਇੱਕ ਅਲੱਗਾ ਕੈਟੇਗਰੀ ਹੈ, ਦੋਵਾਂ ਦਾ ਕੰਪੈਰੀਜ਼ਨ ਨਹੀਂ ਹੈ। ਉਹ ਆਪਣੀ ਜਗ੍ਹਾ ਇੱਕ, ਉਹਨਾਂ ਦਾ ਇੱਕ ਬੜਾ ਆਪਣਾ ਮੁਕਾਮ ਹੈ, ਉਹਦਾ ਆਪਣੀ ਜਗ੍ਹਾ ਇੱਕ ਹੈ, ਦੋਵਾਂ ਦਾ ਆਪਣਾ ਇੱਕ ਸਿਸਟਮ। ਸਹੀ। ਅੱਛਾ ਹੁਣ ਥੋੜਾ ਟੌਪਿਕ ਸਾਡਾ ਕਰਨਾ ਤੋਂ ਪੜੇਗਾ। ਅੱਛਾ ਇਸ ਲਈ ਪਹਿਲੇ ਹੀ कहता ਜ਼ੇਨ ਬਣਾ ਲਓ, ਕਰਨਾ ਤੋਂ ਪੜੇਗਾ। ਕੋਈ ਪੰਜਾਬੀ ਫਿਲਮੀ ਡਾਇਲੌਗ ਜਿਹੜਾ ਜ਼ੇਨ ਚ ਹੋਵੇ। ਇਹ ਨਾ ਕਿਉਂ ਮੈਨੂੰ ਕੁਝ ਨਹੀਂ ਆਉਂਦਾ, ਕਿਉਂਕਿ ਮੈਂ ਦੇਖਿਆ ਮੁੰਡੇ ਨਾ ਬੜੀ ਫਾਈਟਿੰਗ ਵਾਲੀਆਂ ਫਿਲਮਾਂ ਵੇਖਦੇ ਸੀ ਪੰਜਾਬੀ, ਹੈ ਨਾ? ਪੰਜਾਬੀ ਅਸੀਂ ਫਿਲਮਾਂ, ਸਾਡਾ ਕਲਚਰ ਹੀ ਹੁਣ ਖਤਮ ਹੋ ਗਿਆ ਪੰਜਾਬੀ ਫਿਲਮਾਂ ਦਾ। ਕੋਈ ਡਾਇਲੌਗ, ਕੋਈ ਸੁਲਤਾਨ ਰਾਹੀ ਦਾ ਉਹ ਇੱਕੋ ਹੀ ਡਾਇਲੌਗ ਹੈ, ਉਹ ਜਿਹੜਾ ਅਸੀਂ ਬਚਪਨ ਵਿੱਚ ਸੁਣਿਆ ਹੋਇਆ ਸੀ। ਕੀ ਸੀ ਉਹ? ਪਤਾ ਨਹੀਂ, ਮੌਲਾ ਨੂੰ ਮੌਲਾ ਨਾ ਮਾਰੇ ਤੇ ਮੌਲਾ ਮਰ ਨਹੀਂ ਸਕਦਾ। ਇੱਕੋ ਹੀ ਡਾਇਲੌਗ ਮੈਨੂੰ ਯਾਦ ਹੈ ਅੱਜ ਤੱਕ। ਬੋਲ ਕੇ ਦਿਖਾਇਆ, ਬੋਲ ਕੇ ਮੈਂ ਇੰਨਾ ਹੀ ਬੋਲ ਕੇ। ਮੈਂ ਕਹਿੰਦੀ ਪੋਲੀਟੀਸ਼ੀਅਨ ਨਾ ਬਹੁਤ ਵੱਡੇ ਐਕਟਰ ਹੁੰਦੇ ਨੇ। ਨਹੀਂ ਮੈਂ ਯਕੀਨ ਕਰੋ, ਮੇਰਾ ਬੜਾ ਡਿਫਰੈਂਟ ਹੈ। ਮੇਰੀ ਤੁਸੀਂ ਅਗਰ ਪੁਰਾਣੀ ਕੋਈ ਸਪੀਚ ਵੀ ਤੁਸੀਂ ਚੁੱਕ ਕੇ ਸੁਣੋ ਜਾਂ ਕੋਈ ਸੁਣੋ, ਤੇ ਮੇਰੇ ਕੋਲ ਉਹ ਪੋਲੀਟੀਸ਼ੀਅਨ ਬੜੇ ਬੜੇ ਸ਼ੇਰੋ ਸ਼ਾਇਰੀ ਸੁਣਾਉਂਦੇ ਨੇ, ਬੜਾ ਜ਼ਬਰਦਸਤ। ਮੇਰੇ ਕੋਲ ਉਹ ਵੀ ਨਹੀਂ ਸੁਣਾਇਆ ਜਾਂਦਾ। ਲੇਕਿਨ ਮੇਰੇ ਪੋਡਕਾਸਟ ਦੀ ਜਿਸ ਤਰ੍ਹਾਂ ਕਹਿੰਦੇ ਨਾ ਕਿ ਲਰਨਿੰਗ, ਇਹ ਪੋਡਕਾਸਟ ਤੁਹਾਡੇ ਵਾਸਤੇ ਇੱਕ ਲਰਨਿੰਗ ਹੋਏਗਾ। ਅੱਛਾ ਜੀ, ਕੋਈ ਐਨੀਮਲ ਵੌਇਸ ਕੱਢ ਕੇ ਵਿਖਾਣੀ ਹੈ? ਐਨੀਮਲ ਵੌਇਸ? ਆਹਾ, ਸਭ ਨੂੰ ਕੁਛ ਨਾ ਕੁਛ ਆਉਂਦਾ ਹੈ, ਸਭ ਬਸ ਰੀਸੈਂਟ ਬੜੇ ਹੁੰਦੇ ਨੇ ਜੀ। ਬਿੱਲੀ ਵੀ ਕੱਢ ਦੋ, ਸਭ ਤੋਂ ਆਸਾਨ ਹੈ। ਹਾਂ, ਮਿਆਉ ਮਿਆਉ ਬਿੱਲੀ ਤਾਂ ਮਿਆਉ ਮਿਆਉ ਬਿੱਲੀ ਕੋਈ ਵੀ ਨਹੀਂ, ਬਿੱਲੀ ਮਿਆਉ ਵੀ ਕਰ ਸਕਦੀ ਜੀ, ਬਿਲਕੁਲ ਕਰਦੀ। ਤੁਹਾਡੇ ਗੈਸਟ ਵੀ ਹੱਸਦੇ ਪਏ ਨੇ। ਬਿੱਲੀ ਦੀ ਤਰ੍ਹਾਂ ਕਰਨੀ ਹੈ, ਮਿਆਉ ਮਿਆਉ ਨਹੀਂ ਕਰਨਾ।
ਅੱਛਾ ਜੀ, ਹੂੰ ਮੈਨੂੰ ਹੋਰ ਵੀ ਐਨੀਮਲ ਸੋਚ ਲੈਣਾ, ਮੈਂ ਜ਼ਰੂਰ ਬਿੱਲੀ ਦੀ ਆਵਾਜ਼। ਹੋਰ ਕਿਹੜਾ? ਵਾਓ, ਹੋਰ ਐਨੀਮਲਸ ਕੋਈ ਵੀ ਹੋ ਤੋਤਾ ਹੋ ਸਕਦਾ ਜਿਹੜਾ ਸਕਦਾ ਆਸਾਨ ਹੋਵੇ। ਹੈ, ਤੋਤਾ ਹੋ ਸਕਦਾ ਹੈ, ਹੋਰ ਤੋਤਾ ਤੇ ਪਰਿੰਦਾ ਹੈ। ਐਨੀਮਲ ਚ ਹੋਰ ਗਾਂ ਹੋ ਸਕਦੀ ਹੈ, ਮੱਝ ਹੋ ਸਕਦੀ ਹੈ। ਉਹ ਤਾਂ ਗਧਾ ਵੀ ਸਕਦਾ ਹੈ, ਲੇਕਿਨ ਉਹਦੀ ਆਵਾਜ਼ ਹੀ ਕੱਢ ਸਕਦਾ ਮੈਂ। ਤੁਸੀਂ ਬਿੱਲੀ ਦੀ ਕੱਢ ਦੋ, ਬਚ ਜਾਓ, ਮੈਨੂੰ ਆਸਾਨ ਰਸਤਾ ਦਿੱਤਾ। ਹਾਂ ਬਿੱਲੀ ਮਿਆਉ। ਮੁਜ਼ੱਫਰ ਸਾਹਿਬ ਤੁਸੀਂ ਇੰਨਾ ਹੱਸੇ ਹੋ ਵੈਸੇ ਕਦੇ ਕਿਸੇ ਨਹੀਂ, ਪੋਡਕਾਸਟ? ਮੈਂ ਨਹੀਂ ਕਦੀ पॉडकास्ट किसी। अच्छा जी, कोई बॉलीवुड फिल्म का डायलॉग वो अमिताभ वाला ही आप पहले कह रहा था, वो अमिताभ वाला ही डायलॉग याद आ गया। वो क्या था जी, वो रिश्ते में तो हम तुम्हारे बाप लगते हैं, वैसे करना। लेकिन हाँ जी, रिश्ते में तो तुम्हारे बाप लगते हैं, लेकिन नाम है मलिक मुजफ्फर। हाँ, ऑल्टर भी कर लिया। अच्छा, मुजफ्फर साहब का कोई हिडन टैलेंट मैं, जो आपको लगता है आपके अंदर है लेकिन हिडन नहीं, मैं बड़ा शौकीन था। मैं ना आर्ट का बड़ा शौक, पेंटिंग्स मैं बनाने का बड़ा शौकीन था, लेकिन वो मेरा, मुझे फिर मैं उर्दू च आ गया, मेरी वो लाइफ। इट्स ओके, नो प्रॉब्लम। ਤੇ ਮੈਂ ਲਾਈਫ ਦੇ ਉਹ ਇਹਨਾਂ ਆਪਣੇ ਮਸਰੂਫੀਆਤ ਵਿੱਚ ਉਹ ਮੈਨੂੰ ਜਿਹੜਾ ਨਾ ਟਾਈਮ ਨਹੀਂ ਮਿਲਦਾ। ओके, ਤੇ ਮੈਂ ਸਮਝਦਾ ਕਿ ਬੜਾ ਅਰਸਾ ਹੋ ਗਿਆ, ਮੈਂ ਸ਼ਾਇਦ ਆਊਟ ਆਫ ਪ੍ਰੈਕਟਿਸ ਵੀ ਹੋ ਗਿਆ, ਲੇਕਿਨ ਉਹ ਇੱਕ ਕੁਦਰਤੀ ਟੈਲੈਂਟ ਹੁੰਦਾ। ਇਸ ਕਰਕੇ ਮੈਂ ਆਰਟ ਵਿੱਚ, ਕਾਲਜ ਵਿੱਚ ਵੀ ਸਾਂ ਨਾ, ਮੈਂ ਆਰਟ ਵਿੱਚ ਹਮੇਸ਼ਾ ਮੈਂ ਟੌਪ ਤੇ ਨੰਬਰਸ ਲੈਂਦਾ ਸਾਂ। ਮੈਨੂੰ ਪੇਂਟਿੰਗਸ, ਉਸ ਤੋਂ ਬਾਅਦ ਵੀ ਮੈਨੂੰ ਵੈਸੇ ਵੀ ਸ਼ੌਕ ਸੀ ਕਿ ਮੈਂ ਪੇਂਟਿੰਗਸ ਬਣਾਉਂਦਾ ਸੀ, ਲੇਕਿਨ ਉਹ ਫਿਰ ਮੇਰਾ ਇਤਨਾ ਅਰਸਾ ਹੋ ਗਿਆ, ਉਹ ਸਾਨੂੰ ਕਦੀ ਟਾਈਮ ਹੀ ਨਹੀਂ ਮਿਲਾ। ਮੈਂ ਫਿਰ ਦੁਬਾਰਾ ਕਦੀ ਉਹ, ਅੱਛਾ, ਇਹ ਨਹੀਂ ਹੋ ਸਕਦਾ ਕਿ ਕੋਈ ਵੀ ਬੰਦਾ ਹੋਵੇ ਤੇ ਉਹ ਗੁੰਗੁਨਾਉਂਦਾ ਨਾ ਹੋਵੇ? ਇਹ ਹੋ ਸਕਦਾ ਜੀ, ਮੇਰੇ ਨਾਲ ਬਿਲਕੁਲ ਹੋ ਸਕਦਾ ਹੈ। ਇਹ ਬਿਲਕੁਲ ਨਹੀਂ ਕਰਨਾ। ਮੈਂ ਇਹ ਸੀਟ ਦੇ ਉੱਤੇ ਬਿਠਾ ਕੇ ਮਿਨਿਸਟਰਾਂ ਤੱਕ ਤੋਂ ਗਵਾਤਾ ਜਿਹੜੇ ਕਹਿੰਦੇ ਸੀ हमने तो कभी गाना सुना ही नहीं है। ਤੁਸੀਂ ਨਹੀਂ ਗਾਣੇ ਸੁਣੇ ਨੇ, ਬਿਲਕੁਲ ਸੁਣੇ, ਸੁਣਨ ਦਾ ਬੜਾ ਮੈਂ ਤਾਂ ਕਹਿੰਦੇ ਕਿ ਸਾਡੀ ਆਵਾਜ਼ ਤੇ ਜਦੋਂ ਮੈਂ ਹਲਕਾ ਜਿਹਾ ਗਾਉਂਦੀ ਸੀ, ਯਕੀਨ ਕਰੋ ਐਸੇ ਐਸੇ ਸੁਰ ਲਗਾਉਂਦੇ ਸੀ। ਮੈਨੂੰ ਅੱਜ ਤੱਕ ਘਰ ਵਾਲੇ ਦੋ ਚੀਜ਼ਾਂ ਨਹੀਂ ਕਦੀ ਕਰਾ ਸਕੇ। ਨਹੀਂ, ਪੱਕਾ ਮੈਂ ਬਰਦਾਸ਼ਤ ਕਰਾਂਗੀ। ਮੈਂ ਇੱਕ ਲਾਈਨ ਗਾ ਦੋ, ਅਸੀਂ ਬਰਦਾਸ਼ਤ ਵੀ ਕਰਾਂਗੇ ਤੇ ਲਗਾਵਾਂਗੇ। ਮੈਨੂੰ ਦੋ ਚੀਜ਼ਾਂ ਅੱਜ ਤੱਕ ਮੇਰੇ ਕੋਲ ਘਰ ਵਾਲੇ ਨਹੀਂ ਕਰਾ ਸਕੇ। ਘਰ में आलम रात में फैमिली वाले दोस्त कजन सारे, एक किसी भी शादी ते डांस ते एक गाना, ਇਹ ਦੋ ਚੀਜ਼ਾਂ ਮੇਰੇ ਕੋਲੋਂ ਨਹੀਂ ਹੋ ਸਕਦੀਆਂ। ਚਲੋ ਵੈਸੇ ਹੀ ਕੋਈ ਗਾਣਾ ਕਹਿ ਦੋ, ਗਾਓ ਮਤ, ਕਹਿ ਦੋ ਤੁਸੀਂ ਗਾਣਾ। ਨੁਸਰਤ ਸਾਹਿਬ ਦੇ ਗਾਣੇ ਅਸੀਂ ਸੁਣਦੇ ਹਾਂ। ਮੈਂ ਖਾਸ ਤੌਰ ਤੇ ਆਪਣਾ ਉਹਨਾਂ ਦੀ ਜਿਹੜੀ ਕਵਾਲੀਆਂ ਨੇ ਉਹ ਵਾਲੀਆਂ ਮੈਨੂੰ ਬੜੀ ਪਸੰਦ ਨੇ। ਉਹਦੇ 'ਚ ਜੋ ਖਾਸ ਤੌਰ 'ਤੇ ਇਹ ਹੈ ਜਿਹੜਾ ਹੈ ਕਿ ਕੋਈ ਤਾਂ ਹੈ ਜੋ ਨਿਜ਼ਾਮੇ ਹਸਤੀ ਚਲਾ ਰਹਾ ਹੈ, ਵਹੀ ਖੁਦਾ ਹੈ, ਬਸ ਉਹ ਇਸ ਤੋਂ ਇਲਾਵਾ ਬਾਕੀ ਹੋਰ ਗੁਨਗੁਨਾਉਣ ਵਾਲਾ ਕਿ ਤੁਸੀਂ ਮੈਨੂੰ ਕਹੋ ਤਾਂ ਗੁਨਗੁਨਾ ਮੈਂ ਕੋਈ ਨਹੀਂ ਸਕਦਾ। ਚਲੋ ਅੱਛਾ, ਤੇ ਤੁਹਾਨੂੰ ਮਾਫੀ ਦੇ ਦੇਣੇ।